अस्सलाम वालेकुम। ਸਿਆਣੇ ਕਹਿੰਦੇ ਵੀ ਆਪ ਦੀ ਲੱਸੀ ਨੂੰ ਖੱਟੀ ਕੋਈ ਨਹੀਂ ਕਹਿੰਦਾ। ਅਸੀਂ ਦੇਖਾ ਦੇਖੀ ਨਾ ਐਵੇਂ ਪੁੱਠੇ ਰਾਵਾਂ ਤੇ ਪਏ ਵੀ ਨਿਆਣਿਆਂ ਨੂੰ ਪੜ੍ਹਾਈ ਜਾਂਦੇ ਆ ਪੜ੍ਹਾਈ। ਉਹ ਏਡੇ ਏਡੇ ਨਿਆਣਿਆਂ ਦਾ ਆਪਣਾ ਭਾਰ ਨਹੀਂ ਹੈ ਵੀ ਜਿੱਡੇ ਜਿੱਡੇ ਉਹਨਾਂ ਨੂੰ ਬਸਤੇ ਚਕਾਏ ਵੀ ਮੁਕਾਬਲਾ ਲੱਗਿਆ। ਉਹ ਨਿੱਕੇ ਨਿੱਕੇ ਬਾਲ ਹੀ ਡਿਪਰੈਸ਼ਨ 'ਚ ਜਾਈ ਜਾਂਦੇ। ਬਸ ਫੀਸਾਂ ਭਰੀ ਜਾਓ ਸਕੂਲਾਂ ਦੀਆਂ, ਹੋਰ ਕੁਝ ਨਹੀਂ। ਅੱਛਾ, ਕੋਈ ਸਕੂਲ ਵਾਲਾ ਲਿਖ ਕੇ ਦਊਗਾ ਵੀ ਮੁੰਡਾ ਵੱਡਾ ਹੋ ਕੇ ਨੌਕਰੀ ਲੱਗ ਜੂ, ਅਫਸਰ ਬਣ ਜੂ? ਨਾ ਜੀ, ਇਹ ਤਾਂ ਨਸੀਬਾਂ ਨੇ। ਫਿਰ ਇਹ ਲਿਖ ਕੇ ਦੇਣਗੇ ਵੀ ਵੱਡਾ ਹੋ ਕੇ ਕੋਈ ਬੰਦੇ ਦਾ ਪੋਤੀ ਬਣ ਜਾਵੇ, ਕੋਈ ਚੰਗਾ ਇਨਸਾਨ? ਨਾ, ਇਹ ਵੀ ਇੱਕ ਮੁਕੱਦਰਾਂ। ਅੱਛਾ ਚੱਲ, ਹੋਰ ਨਹੀਂ, ਇੰਨੀਆਂ ਫੀਸਾਂ ਭਰਦੇ ਆ, ਇਹੀ ਗਰੰਟੀ ਦੇ ਦੇਣ ਵੀ ਇਹ ਕਬਰ 'ਚ ਜਾ ਕੇ ਸਵਾਲਾਂ ਦੇ ਜਵਾਬ ਹੀ ਠੀਕ ਦੇ ਦੂ? ਇਹ ਵੀ ਇੱਕ ਕੋਈ ਗਰੰਟੀ। ਫਿਰ ਇਹ ਕਿਹੜੀ ਤਲੀਮ ਹੈ ਜਿਹੜੀ ਨਾ ਇਸ ਜਾਣ ਕੰਮ ਨਾ ਉਸ ਜਾਣ ਕੰਮ? ਅਸੀਂ ਬਸ ਉਹ ਅਖੀਰ ਤੇ ਜਾਣਾ ਤਾਂ ਬਾਹਰ ਹੀ ਹੈ। ਇਸ ਮੁਲਕ ਦੇ ਤਾਂ ਹਾਲਾਤ ਕੋਈ ਨਹੀਂ। ਫਿਰ ਉਹ ਬਾਹਰ ਜਾ ਕੇ ਡਿਗਰੀਆਂ ਚੱਲਦੀਆਂ ਨਹੀਂ, MSc BSc, ਕੋਈ ਟੈਕਨੀਕਲ ਕੋਈ ਫਨੀ ਤਲੀਮ ਹੋਵੇ, ਹੋਰ ਨਹੀਂ ਬੰਦਾ ਘਰੇ ਦੁਕਾਨ ਪਾ ਕੇ ਬਹਿ ਜਾਵੇ। ਸਿਆਣੇ ਕਹਿੰਦੇ ਵੀ ਤਲੀਮ ਤੇ ਇਲਮ 'ਚ ਫ਼ਰਕ ਹੁੰਦਾ। ਹੁਣ ਆ ਸਾਰੇ ਸਕੂਲਾਂ ਵਾਲੇ ਦੱਸਦੇ ਨਹੀਂ ਵੀ ਮਾਂ ਪਿਓ ਦਾ ਅਦਬ ਕਰੋ। ਲੈ ਕਿੰਨਾ ਕੁ ਹੋ ਰਿਹਾ। ਫਿਰ ਕੋਈ ਮਾਂ ਪਿਓ ਜਾਂ ਸਕੂਲ 'ਚ ਕਹਿੰਦੇ ਆ ਵੀ ਵੱਡਾ ਹੋ ਕੇ ਕੋਈ ਜੁਰਮ ਕਰੀ, ਵੀ ਕੋਈ ਕਤਲ ਕਰੇ। ਆ ਜੇਲਾਂ ਭਰੀਆਂ ਨਹੀਂ ਪਈਆਂ, ਇਹ ਅਸਰ ਕਿਉਂ ਨਹੀਂ ਹੋ ਰਿਹਾ? ਸਿਰਫ ਅਸੀਂ ਕੰਮ ਕਰਕੇ ਬਾਅਦ 'ਚ ਪਛਤਾਨੇ, ਸਾਨੂੰ ਬਾਅਦ 'ਚ ਸਮਝ ਆਉਂਦੀ। ਇਹ ਉਹ ਹਿਸਾਬ ਆ ਵੀ ਜਿੱਦਾਂ ਨਾ ਕੋਈ ਡਾਕਟਰ ਨੇ ਆਪਰੇਸ਼ਨ ਕਰਿਆ ਤੇ ਉਹ ਮਰੀਜ਼ ਦੇ ਢਿੱਡ 'ਚ ਦਸਤਾਨਾ ਭੁੱਲ ਗਿਆ। ਉਹ ਟਾਂਕੇ ਟੂੰਕੇ ਲਾ ਕੇ ਉਹਨੂੰ ਬਾਅਦ ਚੇਤੇ ਆਇਆ, ਕਹਿੰਦਾ ਯਾਰ ਉਹ ਮਾਫੀ ਚਾਹੁੰਦਾ ਵੀ ਆਪਰੇਸ਼ਨ ਦੁਬਾਰਾ ਕਰਨਾ, ਦਸਤਾਨਾ ਕੱਢਣਾ ਪੈਣਾ, ਵਿੱਚ ਰਹਿ ਗਿਆ। ਉਹ ਮਰੀਜ਼ ਕਹਿੰਦਾ ਜੀ ਕਿੰਨੇ ਦਾ ਸੀ? ਕਹਿੰਦਾ 30 ਰੁਪਏ ਦਾ। ਕਹਿੰਦਾ ਲੈ 30 ਰੁਪਈਆ ਉੱਥੋਂ ਹੋਰ ਲੈ ਲਈ, ਹੁਣ ਤੂੰ 30 ਰੁਪਏ ਪਿੱਛੇ ਕਿ ਚੀਰ ਪਾੜ ਦੁਬਾਰਾ ਕਰੇਂਗਾ?